ਅਗਲੀਆਂ ਖਬਰਾਂ ਵੱਲ ਆਈਏ ਤੇ ਇਜ਼ਰਾਈਲ ਤੇ ਹਮਾਸ ਦੇ ਕਨਫਲਿਕਟ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਅਨਰੈਸਟ ਬਣਿਆ ਹੋਇਆ ਹੈ। ਕੱਲ ਵੀ ਮੈਂ ਖਬਰ ਸਾਂਝੀ ਕੀਤੀ ਸੀ। ਅਮਰੀਕਾ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਆ, ਇਜ਼ਰਾਈਲੀਆਂ ਵੱਲੋਂ ਵੀ ਪੈਲਸਤੀਨੀਅਨ ਵੱਲੋਂ ਵੀ ਸਾਰਿਆਂ ਵੱਲੋਂ ਹੋ ਰਹੇ ਹੈਗੇ ਆ। ਕਈ ਜਗ੍ਹਾ ਦੇ ਉੱਤੇ ਲੜਾਈ ਝਗੜੇ ਵੀ ਜਿਹੜੇ ਆ ਦੋਨਾਂ ਗਰੁੱਪਾਂ ਦੇ ਵਿੱਚ ਹੋਏ ਹੈਗੇ ਆ। ਅੱਜ ਯੂਐਸ ਦੇ ਰਹਿ ਚੁੱਕੇ ਸਾਬਕਾ ਡਾਇਰੈਕਟਰ ਸੀਆਈਏ ਦੇ ਤੇ ਜਨਰਲ ਪੈਟਰੀਓ, ਉਹਨਾਂ ਨੇ ਇਜ਼ਰਾਈਲ ਨੂੰ ਵਾਰਨਿੰਗ ਦਿੱਤੀ ਆ ਵੀ ਜੇ ਤੁਸੀਂ ਹਮਾਸ ਨੂੰ ਡਿਸਟਰੋਏ ਨਾ ਕੀਤਾ ਤੇ ਉਹ ਵਾਪਸ ਆ ਜਾਣਗੇ। ਸੋ ਇਹ ਬਹੁਤ ਜ਼ਿਆਦਾ ਜਿਹੜੀ ਆ ਇਹ ਲੜਾਈ ਆ ਇਸ ਟਾਈਮ ਹਾਈਟ ਤੇ ਪਹੁੰਚੀ ਹੋਈ ਆ। ਪਾਲਸਤੀਨ ਜੋ ਫਲਸਤੀਨੀਆਂ ਦਾ ਏਰੀਆ ਆ ਉੱਥੇ ਬਹੁਤ ਬੁਰਾ ਹਾਲ ਆ ਇਸ ਟਾਈਮ। ਪਾਣੀ, ਬਿਜਲੀ, ਸਾਰਾ ਕੁਛ ਕੱਟ ਆਫ ਵੀ ਕੀਤਾ ਹੋਇਆ ਹੈ। ਹਸਪਤਾਲਾਂ ਦੀ ਬੜੀ ਬੁਰੀ ਜਿਹੜੀ ਇਸ ਟਾਈਮ ਦੇ ਉੱਤੇ ਸਿਚੁਏਸ਼ਨ ਆ। ਦੂਸਰੇ ਪਾਸੇ ਹੇਟ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸ਼ਿਕਾਗੋ ਦੇ ਵਿੱਚ ਇੱਕ 71 ਸਾਲਾਂ ਦੇ ਲੈਂਡਲੌਰਡ ਨੇ 6 ਸਾਲਾਂ ਦਾ ਪਾਲਸਤੀਨੀਅਨ ਮੂਲ ਦਾ ਜੋ ਬੱਚਾ ਆ ਉਸ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਤੇ ਉਸ ਦੀ ਜਿਹੜੀ ਮਦਰ ਆ ਉਹਦੇ ਵੀ ਜਿਹੜੇ ਚਾਕੂ ਮਾਰੇ ਹੈਗੇ ਆ। ਜੀ ਬਿਲਕੁਲ। ਸੋ ਉੱਥੇ ਜਿਹੜੀ ਸਥਿਤੀ ਕੋਈ ਬੜੀ ਜਿਹੜੀ ਚੰਗੀ ਨਹੀਂ ਚੱਲ ਰਹੀ। ਇਜ਼ਰਾਈਲ ਤੇ ਹਮਾਸ ਦੀ ਜਿਹੜੀਆਂ ਵਾਰਸ ਆ ਉਸ ਦੇ ਵਿੱਚ ਕਹਿੰਦੇ ਵੀ ਕਰੰਟਲੀ ਕੋਈ ਸੀਜ਼ ਫਾਇਰ ਆ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਕਹਿੰਦੇ ਵੀ ਇਹ ਇਜ਼ਰਾਈਲ ਵਾਲੇ ਨਾ ਕਰ ਰਹੇ ਆ ਕਿਸੇ ਵੀ ਤਰੀਕੇ ਦੀ ਜਿਹੜੀ ਇਸ ਟਾਈਮ ਸੀਜ਼ ਫਾਇਰ ਤੋਂ ਕਹਿੰਦੇ ਆ, ਤੇ ਉਧਰ ਹਮਾਸ ਵਾਲੇ ਵੀ ਰੌਕਟ ਅਜੇ ਵੀ ਜਿਹੜੇ ਛੱਡੀ ਜਾ ਰਹੇ ਜਿੱਥੇ ਵੀ ਉਹਨਾਂ ਨੂੰ ਉਹ ਮੌਕਾ ਲੱਗ ਰਿਹਾ ਆ। ਕਹਿੰਦੇ ਵੀ ਫੋਰਨਰਸ ਨੂੰ ਗਾਜ਼ਾ ਛੱਡਣ ਦੇ ਲਈ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਕੋਰੀਡੋਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਪਰ ਹਾਲ ਦੀ ਘੜੀ ਨਹੀਂ ਬਣ ਰਿਹਾ। ਇਜਿਪਟ ਤੇ ਗਾਜ਼ਾ ਦੇ ਦਰਮਿਆਨ ਜਿਹੜਾ ਬਾਰਡਰ ਲੱਗਦਾ ਆ ਉਸ ਨੂੰ ਖੋਲ੍ਹਣ ਦੀਆਂ ਚਰਚਾਵਾਂ ਜਿਹੜੀਆਂ ਆ ਉਹ ਇਸ ਟਾਈਮ ਚੱਲੀਆਂ ਪਈਆਂ ਆ। ਨਦਰਨ ਜਿਹੜੇ ਗਾਜ਼ਾ ਪੱਟੀ ਦੇ ਵਿੱਚ ਉੱਤਰੀ ਇਲਾਕੇ ਦੇ ਵਿੱਚ ਇਹਨਾਂ ਨੇ ਪੈਂਫਲੇਟ ਸੁੱਟੇ ਸੀ ਵੀ ਤੁਸੀਂ ਜਿਹੜੇ ਉੱਥੇ ਛੱਡ ਜਾਓ। ਉੱਥੋਂ ਛੱਡਦੇ ਵੀ ਕਹਿੰਦੇ ਵੀ ਇੱਕ ਲੋਰੀ ਦੇ ਉੱਤੇ ਉਹਨਾਂ ਨੇ ਬੰਬ ਜਿਹੜਾ ਉਹ ਸਿੱਟ ਦਿੱਤਾ। ਛੱਡਦੇ ਜੇ ਭੱਜ ਕੇ ਵਿਚਾਰੇ ਜਾ ਰਹੇ ਆ ਜਾਨ ਬਚਾਉਣ ਦੀ ਖਾਤਰ, ਤੇ ਤਾਂ ਵੀ ਜਿਹੜੇ ਭੱਜਦਿਆਂ ਨੂੰ ਜਿਹੜੇ ਆ ਉਹ ਮੌਤ ਦਾ ਸ਼ਿਕਾਰ ਹੋਣਾ ਪੈ ਰਿਹਾ ਆ। ਹਾਲਾਤ ਉੱਥੇ ਕਾਫੀ ਮਾੜੇ ਜਿਹੜੇ ਉਹ ਇਸ ਟਾਈਮ ਬਣੇ ਪਏ ਹੈਗੇ ਆ। ਪ੍ਰਾਈਮ ਮਿਨਿਸਟਰ ਜਿਹੜਾ ਬੀਬੀ ਨਿਤਨਿਆਹੂ ਕਹਿੰਦੇ ਆ ਉਹਦੇ ਤੇ ਦਬਾਅ ਬਹੁਤ ਆ। ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਜਿੱਦਾਂ ਪੁਲਵਾਮਾ ਦਾ ਅਟੈਕ ਹੋਇਆ ਸੀ ਨਾ ਉਦੋਂ ਇਲੈਕਸ਼ਨਾਂ ਤੋਂ ਪਹਿਲਾਂ, ਨਿਤਨਿਆਹੂ ਦਾ ਵੀ ਇਹਦੇ ਤੇ ਹੁਣ ਇਦਾਂ ਦੇ ਸਵਾਲ ਜਿਹੜੇ ਉਹ ਚੱਕ ਰਹੇ ਆ। ਕਹਿੰਦੇ ਵੀ ਇਹਨੇ ਜਾਣ ਬੁੱਝ ਕੇ ਇਹ ਹਮਲਾ ਹੋਣ ਦਿੱਤਾ। ਕਹਿੰਦੇ ਵੀ 10 ਫੁੱਟ ਦੂਰ ਵੀ ਕੋਈ ਵੀ ਉਹ ਜਿਹੜਾ ਬਾਰਡਰ ਦੇ ਉੱਤੋਂ ਆ ਜਿਹੜਾ ਜਿੱਥੇ ਗਾਜ਼ਾ ਪੱਟੀ ਦਾ ਇਹਨਾਂ ਨੇ ਫੈਂਸ ਲਾਈ ਹੋਈ ਆ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਉੱਥੇ, ਤੇ ਕਹਿੰਦੇ ਵੀ 10 ਫੁੱਟ ਦੂਰ ਤੱਕ ਵੀ ਕੋਈ ਵੀ ਇਦਾਂ ਦੀ ਗੱਲ ਨਹੀਂ ਹੈ ਵੀ ਆਈਡੀਐਫ ਦਾ ਤੁਹਾਨੂੰ ਉੱਥੇ ਫੌਜੀ ਨਾ ਮਿਲੇ। ਇੰਨੇ ਜ਼ਿਆਦਾ ਲੋਕ ਕਿੱਦਾਂ ਜਿਹੜਾ ਫੈਂਸ ਤੋੜ ਕੇ ਜਿਹੜਾ ਉਹ ਅੰਦਰ ਵੜ ਗਏ, ਇਹ ਹੋਇਆ ਕੀ ਆ? ਸੋ ਸਵਾਲ ਬਹੁਤ ਨੇ ਇਸ ਟਾਈਮ। ਨਿਤਨਿਆਹੂ ਆਪਣੀ ਜਿਹੜੀ ਉੱਥੇ ਐਮਰਜੈਂਸੀ ਜਿਹੜੀ ਕੈਬਨਿਟ ਆ ਤੇ ਉਹ ਸਰਕਾਰ ਆ ਉਹ ਉਸਨੇ ਬਣਾਈ ਹੋਈ ਆ ਇਸ ਨੂੰ ਹਮਲੇ ਦਾ ਜਿਹੜਾ ਉਹ ਜਵਾਬ ਦੇਣ ਦੇ ਲਈ। ਸਵਾਲ ਜਿਹੜੇ ਆ ਲੋਕ ਇਜ਼ਰਾਈਲ ਦੇ ਉੱਤੇ ਵੀ ਜਿਹੜਾ ਹੁਣ ਚੁੱਕ ਰਹੇ, ਹਮਾਸ ਦੇ ਉੱਤੇ ਤਾਂ ਅੱਜ ਦੇ ਨਹੀਂ ਉਹ ਤੇ ਕਦ ਦੇ ਹੀ ਜਿਹੜੇ ਸਵਾਲ ਆ ਉਹ ਚੱਲ ਹੀ ਰਹੇ ਆ। ਵੀ ਇਜ਼ਰਾਈਲ ਦੇ ਉੱਤੇ ਵੀ ਇਹ ਸਵਾਲ ਚੱਕ ਰਹੇ ਆ ਵੀ ਭਾਈ ਤੁਸੀਂ ਹਿਊਮੈਨੀਟੇਰੀਅਨ ਚੀਜ਼ਾਂ ਨੂੰ ਵੀ ਬਿਲਕੁਲ ਦਰਕਨਾਰ ਇਸ ਟਾਈਮ ਕਰ ਰਹੇ ਆ। ਉਸ ਤੋਂ ਲਾਂਭੇ ਜਿਹੜੇ ਉਹ ਹੁੰਦੇ ਜਾ ਰਹੇ ਆ ਵੀ ਅੱਗੇ ਬਣਨ ਦਾ ਕੀ ਹੈਗਾ ਆ। ਅਫੀਸ਼ੀਅਲ ਜਿਹੜੇ ਆ ਜਿਹੜੇ ਅਧਿਕਾਰੀ ਆ ਗਾਜ਼ਾ ਦੇ ਵਿੱਚ ਉਹ ਕਹਿ ਰਹੇ ਆ ਵੀ ਇਜ਼ਰਾਈਲੀ ਸਟ੍ਰਾਈਕਸ ਦੇ ਨਾਲ 2800 ਤੋਂ ਵੱਧ ਲੋਕ ਜਿਹੜੇ ਆ ਉਹ ਗਾਜ਼ਾ ਪੱਟੀ ਦੇ ਵਿੱਚ ਇਸ ਟਾਈਮ ਮਰ ਰਹੇ ਹੈਗੇ ਆ। ਇਜ਼ਰਾਈਲ ਦੇ ਜਿਹੜੇ ਡਿਫੈਂਸ ਚੀਫ ਆ ਉਹਨਾਂ ਨੇ ਬਲਿੰਕਨ ਹੁਣਾਂ ਨੂੰ ਕਿਹਾ ਆ ਵੀ ਇਹ ਮਹਿੰਗੇ ਮੁੱਲ ਦੀ ਜਿਹੜੀ ਇਹ ਚੀਜ਼ ਹੋਊਗੀ ਭਾਵੇਂ, ਪਰ ਅਸੀਂ ਜਿਹੜਾ ਇਸ ਦੇ ਵਿੱਚ ਹਮਾਸ ਦੇ ਨਾਲ ਜਿੱਤਾਂਗੇ ਜਿਹੜੇ ਇਹ ਜ਼ਰੂਰ ਆ। ਸੋ ਇਹ ਉਹਨਾਂ ਨੇ ਗੱਲ ਆਖੀ ਆ। ਇਜ਼ਰਾਈਲ ਦੇ ਜਿਹੜੇ ਡਿਫੈਂਸ ਮਿਨਿਸਟਰ ਯੋਆਵ ਗੈਲੈਂਟ ਉਹੀ ਬੰਦਾ ਆ ਜਿਸ ਨੂੰ ਇੱਕ ਟਾਈਮ ਦੇ ਉੱਤੇ ਨਿਤਨਿਆਹੂ ਨੇ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀ। ਇਹ ਫਾਰ ਰਾਈਟ ਦੇ ਵੱਲ ਜਿਹੜਾ ਉਹ ਇਸ ਟਾਈਮ ਹੈਗਾ ਆ। ਤੇ ਪਰ ਇਵੈਂਚੁਅਲੀ ਉੱਥੇ ਕਿਉਂਕਿ 1.5-2 ਸਾਲਾਂ ਦੇ ਵਿੱਚ 4-5 ਵਾਰੀ ਇਲੈਕਸ਼ਨਾਂ ਜਿਹੜੀਆਂ ਉਹ ਹਟੀਆਂ ਆ, ਸੋ ਕੋਈ ਸਰਕਾਰ ਸਥਿਰ ਸਰਕਾਰ ਜਿਹੜੀ ਉੱਥੇ ਬਣ ਨਹੀਂ ਰਹੀ। ਉਹਦੇ ਕਰਕੇ ਇਸ ਨੂੰ ਜਿਹੜਾ ਮੁੜ ਕੈਬਨਿਟ ਦੇ ਵਿੱਚ ਦੁਬਾਰਾ ਜਿਹੜਾ ਆ ਚਾਂਸ ਮਿਲਿਆ ਸੀ। ਜਿਹੜੇ ਸਾਬਕਾ ਯੂਐਸ ਦੇ ਕਮਾਂਡਰ ਤੇ CIA ਦੇ ਚੀਫ ਆ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਦੇ ਕੋਲ ਵਿਜ਼ਨ ਹੋਣਾ ਚਾਹੀਦਾ ਆ ਵੀ ਜਦੋਂ ਗਾਜ਼ਾ ਦੇ ਵਿੱਚ ਵਾਰ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਇਹਨਾਂ ਦੇ ਇਜ਼ਰਾਈਲ ਦੇ ਅਧਿਕਾਰੀ ਆ ਜਿਹੜਾ ਨਕਬਾ ਆ
ਉਸ ਨੂੰ ਦੁਬਾਰਾ ਕਰ ਰਹੇ ਆ। ਕਹਿੰਦੇ ਵੀ ਜਿੱਦਾਂ ਪਹਿਲੋਂ ਕੀਤਾ ਸੀਗਾ 47 ਦੇ ਵਿੱਚ ਕਬਜ਼ਾ ਕਰ ਲਿਆ ਸੀ, ਸ਼ਾਇਦ ਉਸੇ ਨੂੰ ਇਹ ਨਕਬਾ ਆਖਦੇ ਆ, ਵੀ ਕਹਿੰਦੇ ਵੀ ਇਹਦੇ ਵਿੱਚ ਵੀ ਆਪਾਂ ਹੋਰ ਥਾਂ ਆ ਉਸ ਨੂੰ ਆਪਣੇ ਅਧੀਨ ਜਿਹੜਾ ਆ ਉਹ ਕਰ ਲੈਣਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਪਰ ਅਜੇ ਹਾਲ ਦੀ ਘੜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਇਸ ਦਾ ਕੋਈ ਰੈਜ਼ੋਲੂਸ਼ਨ ਦਿਸਦਾ ਨਜ਼ਰ ਨਹੀਂ ਆ ਰਿਹਾ ਹੈਗਾ। ਤਨਾਤ ਨੇ ਉਹ ਫੈਂਸ ਦੇ ਉੱਤੇ, ਗਾਜ਼ਾ ਦੇ ਉੱਤੇ ਜਿਹੜੀ ਲਾਈ ਹੋਈ ਆ। ਕਿਸੇ ਵੀ ਟਾਈਮ ਕਹਿੰਦੇ ਆ ਵੀ ਉੱਥੇ ਜਿਹੜਾ ਬੂਟਸ ਔਨ ਦਾ ਗਰਾਊਂਡ ਜਿੱਦਾਂ ਕਿਹਾ ਜਾਂਦਾ ਆ, ਵੀ ਉੱਥੇ ਪਹੁੰਚਣ ਉਹ ਜਿਹੜੀ ਸ਼ੁਰੂਆਤ ਆ ਗਰਾਊਂਡ ਇਨਵੇਜਨ ਦੀ ਜਿਹੜੀ ਉਹ ਕੀਤੀ ਜਾ ਸਕਦੀ ਆ। ਇੱਕ ਹਫ਼ਤਾ ਪਹਿਲਾਂ ਹਮਾਸ ਨੇ ਟੈਰਰ ਅਟੈਕ ਕੀਤਾ ਸੀ ਸਦਰਨ ਇਜ਼ਰਾਈਲ ਦੇ ਵਿੱਚ, ਜਿਹਦੇ ਨਾਲ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ 200 ਤੋਂ ਵੱਧ ਜਿਹੜੇ ਹੋਸਟੇਜ ਆ ਉਹ ਬਣਾ ਲਏ ਉਹਨਾਂ ਨੇ। ਉਸ ਤੋਂ ਬਾਅਦ ਇਜ਼ਰਾਈਲ ਵਾਲਿਆਂ ਨੇ ਜੋ ਪੈਲਸਤੀਨੀਅਨ ਏਰੀਆ ਆ ਹਮਾਸ ਜਿੱਥੇ ਕੰਟਰੋਲ ਕਰਦੀ ਆ, ਉੱਥੇ ਅਟੈਕ ਕੀਤੇ ਤੇ ਹੁਣ ਤੱਕ 2802 ਲੋਕਾਂ ਦੀ ਮੌਤ ਹੋ ਚੁੱਕੀ ਆ। 10,000 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਆ ਵੀ ਇਜ਼ਰਾਈਲ ਨੂੰ ਹਮਾਸ ਦੇ ਪਿੱਛੇ ਜਾਣਾ ਚਾਹੀਦਾ ਹੈ, ਗੋ ਆਫਟਰ ਹਮਾਸ, ਪਰ ਇਹ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਵੀ ਤੁਸੀਂ ਗਾਜ਼ਾ ਦੀ ਫੁੱਲ ਆਕੂਪੇਸ਼ਨ ਨਹੀਂ ਕਰ ਸਕਦੇ। ਜੇ ਕੀਤੀ ਤਾਂ ਇਹ ਇੱਕ ਬਹੁਤ ਵੱਡੀ ਮਿਸਟੇਕ ਹੋਊਗੀ। ਤੇ ਨਾਲ ਦੀ ਨਾਲ ਉਹਨਾਂ ਨੇ ਇਜ਼ਰਾਈਲ ਨੂੰ ਇਹ ਵੀ ਕਿਹਾ ਵੀ ਕੋਸ਼ਿਸ਼ ਇਹ ਕਰੋ ਜਿਹੜੇ ਸਿਵਲੀਅਨ ਆ ਉਹਨਾਂ ਦੀਆਂ ਜਿਹੜੀਆਂ ਆ ਉਹਨਾਂ ਦਾ ਡੈਮੇਜ ਘੱਟ ਹੋਵੇ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਅਮਰੀਕਾ ਦੇ ਵੀ ਕਾਫੀ ਜਿਹੜੇ ਨੈਸ਼ਨਲ ਆ ਸਿਟੀਜ਼ਨ ਆ ਉਹਨਾਂ ਦੀ ਮੌਤ ਇਸ ਜੋ ਚੱਲ ਰਹੀ ਆ ਜੰਗ ਉਹਦੇ ਵਿੱਚ ਹੋਈ ਹੈਗੀ ਆ। ਦੂਸਰੇ ਪਾਸੇ ਜੈਰੂਸਲਮ ਦੇ ਇੱਕ ਕੈਥੋਲਿਕ ਪੈਟਰੀਆਰਚ ਜੋ ਹੈਗੇ ਆ, ਉਹਨਾਂ ਨੇ ਓਪਨਲੀ ਕਿਹਾ ਆ ਵੀ ਮੈਂ ਆਪਣੇ ਆਪ ਨੂੰ ਹਮਾਸ ਨੂੰ ਆਪਣਾ ਜਿਹੜਾ ਦੇਣ ਲਈ ਤਿਆਰ ਹੈਗਾ ਆ, ਬਸ਼ਰਤੇ ਕਿ ਤੁਸੀਂ ਜਿੰਨੇ ਵੀ ਜਿਹੜੇ ਹੋਸਟੇਜ ਬਣਾਏ ਆ, ਬੱਚੇ ਆ ਹੋਰ ਆ, ਉਹਨਾਂ ਨੂੰ ਛੱਡ ਦਿਓ। ਸੋ ਇਹ ਜੋ ਪੀਜ਼ਾ ਵੈਲਾ ਨਾਮ ਦੇ ਕੈਥੋਲਿਕ ਪੈਟਰੀਆਰਚ ਹੈਗੇ ਆ, 3 ਲੱਖ ਤੋਂ ਵੱਧ ਰੋਮਨ ਕੈਥੋਲਿਕਸ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ, ਜਾਰਡਨ, ਸਾਈਪਰਸ, ਪੈਲਸਤੀਨੀਅਨ ਟੈਰੀਟਰੀਜ਼ ਦੇ ਵਿੱਚ, ਇਜ਼ਰਾਈਲ ਦੇ ਵਿੱਚ। ਸੋ ਇਹ ਖੁਦ ਜਿਹੜੇ ਧਾਰਮਿਕ ਲੀਡਰ ਆ ਇਹ ਅੱਗੇ ਆਏ ਆ ਕਿ ਜਿਹੜੇ ਆਮ ਲੋਕ ਆ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਦੇ ਬਦਲੇ ਤੁਸੀਂ ਮੈਨੂੰ ਜਿਹੜਾ ਆ ਰੱਖ ਸਕਦੇ ਹੈਗੇ। ਜੀ ਬਿਲਕੁਲ। ਉਧਰ ਇਜਿਪਟ ਦੇ ਜ਼ਰੀਏ ਜਿਹੜੇ ਅਮਰੀਕੀ ਫਸੇ ਨੇ ਉੱਥੇ ਗਾਜ਼ਾ ਦੇ ਵਿੱਚ, ਉਹਨਾਂ ਨੂੰ ਕਹਿੰਦੇ ਆ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਹੋਊਗੀ। ਬਾਕੀ ਜਿਹੜੇ ਇਜ਼ਰਾਈਲ ਵਾਲੇ ਪਾਸੇ ਆ ਉਹਨਾਂ ਦੇ ਲਈ ਵਿਸ਼ੇਸ਼ ਜਦੋਂ ਕੋਵਿਡ ਵੇਲੇ ਫਲਾਈਟਾਂ ਜਿੱਦਾਂ ਚੱਲਦੀਆਂ ਸੀ, ਉੱਦਾਂ ਹੀ ਜਿਹੜੀਆਂ ਕਹਿੰਦੇ ਵੀ ਸ਼ਾਇਦ ਹੁਣ ਉੱਥੇ ਚਲਾਈਆਂ ਜਾਣਗੀਆਂ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ। 2 ਦਰਜਨ ਤੋਂ ਵੱਧ ਅਮਰੀਕੀਆਂ ਦੀ ਹੁਣ ਤੱਕ ਇੱਥੇ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ, ਜਿਹੜੀ ਹਮਾਸ ਦੇ ਦੁਆਰਾ ਕਹਿੰਦੇ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੇ ਵਿੱਚ, ਤੇ ਗਾਜ਼ਾ ਵਿੱਚ ਵੀ ਜਿਹੜੇ ਕਈ ਲੋਕ ਇਸ ਟਾਈਮ ਫੱਟੜ ਨੇ। ਇੱਥੋਂ ਤੱਕ ਕਿ ਜਿਹੜਾ ਰਿਫਿਊਜੀ ਕੈਂਪ ਬਣਿਆ ਆ ਉਹਦੇ ਤੇ ਵੀ ਦੱਸਿਆ ਜਾ ਰਿਹਾ ਆ ਵੀ ਇਹਨਾਂ ਦੇ ਦੁਆਰਾ ਅਟੈਕ ਕੀਤੇ ਗਏ ਨੇ। ਪਰ ਦੇਖੋ ਜਿੰਨਾ ਮਰਜ਼ੀ ਜਿਹੜਾ ਐਡਵਾਂਸ ਯੁੱਗ ਹੋ ਜਾਵੇ, ਇਹ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰ ਦੇਖਣੀ ਪੈਂਦੀ ਆ। ਇਹ ਚੀਜ਼ ਜਿਹੜੀ ਜ਼ਰੂਰੀ ਆ ਵੀ ਅਖੀਰ 'ਚ ਕਿਹੜੇ ਲੋਕ ਆਪਣੇ ਬੰਦੇ ਮਰਵਾਉਣ ਨੂੰ ਰੈਡੀ ਨੇ। ਉਹ ਜਿੰਨੀ ਮਰਜ਼ੀ ਐਡਵਾਂਸ ਇਜ਼ਰਾਈਲ ਆ, ਪਰ ਫਿਰ ਵੀ ਉਹ ਗਰਾਊਂਡ ਇਨਵੇਜਨ ਦੀ ਤਿਆਰੀ ਕਰੀ ਬੈਠੇ ਆ। ਬੂਟਸ ਔਨ ਗਰਾਊਂਡ ਜਿਹੜੇ ਉਹ ਕਹਿੰਦੇ ਹਮੇਸ਼ਾ ਹੀ ਚਾਹੀਦੇ ਹੀ ਜਿਹੜਾ ਉਹ ਹੁੰਦੇ ਆ। ਸੋ ਇਵੈਂਚੁਅਲੀ ਇਹ ਦੇਖਣਾ ਹੋਊਗਾ ਵੀ ਕੌਣ ਇਸ ਦੇ ਵਿੱਚ ਉੱਭਰ ਕੇ ਆਉਂਦਾ ਹੈ। ਉੱਦਾਂ ਕਾਫੀ ਨੁਕਸਾਨ ਆਲਰੇਡੀ ਦੋਨੋਂ ਤਰਫ ਹੋ ਚੁੱਕਾ ਆ। ਇਹਦਾ ਰੈਜ਼ੋਲੂਸ਼ਨ ਨਜ਼ਰ ਤਾਂ ਆਉਂਦਾ ਨਹੀਂ ਆ। ਜਿਹੜੇ ਗਾਜ਼ਾ ਵਾਲੇ ਆ ਜਾਂ ਪੈਲਸਤੀਨੀ, ਉਹ ਕਹਿੰਦੇ ਵੀ ਭਾਈ ਤੁਸੀਂ ਹੌਲੀ ਹੌਲੀ ਸਾਡੀਆਂ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਬੈਠੇ ਆ। ਉਹ ਤਾਂ ਇਹ ਵੀ ਕਹਿੰਦੇ ਆ ਜਿਹੜੇ ਪੈਲਸਤੀਨੀ ਆ ਵੀ ਭਾਈ ਇਹ ਸਾਡੇ ਘਰ ਸੀਗੇ, ਉੱਥੋਂ ਹੁਣ ਸਾਨੂੰ ਕੱਢ ਕੇ ਤੁਸੀਂ ਇੱਕ ਥਾਂ ਦੇ ਵਿੱਚ ਓਪਨ ਏਅਰ ਪ੍ਰਿਜ਼ਨ 'ਚ ਬੰਦ ਕੀਤਾ ਆ, ਅਸੀਂ ਤਾਂ ਉੱਥੇ ਵਾਪਸ ਜਾਣਾ ਚਾਹੁੰਦੇ ਆ। ਤੇ ਉਹਦੇ ਵਿੱਚ ਉਹ ਜਦੋਂ ਹਮਲਾ ਕਰਦੇ ਇਜ਼ਰਾਈਲ ਕਹਿੰਦੇ ਵੀ ਸਾਨੂੰ ਡਿਫੈਂਡ ਕਰਨ ਦਾ ਪੂਰਾ ਹੱਕ ਆ। ਬਸ ਇਸੇ ਰੌਲੇ ਗੌਲੇ ਦੇ ਵਿੱਚ ਦੋਨੋਂ ਤਰਫੋਂ ਜਿਹੜੀ ਆ ਉਹ ਅੱਗ ਹੀ ਜਿਹੜੀ ਆ ਇਸ ਟਾਈਮ ਵਰ ਰਹੀ ਹੈਗੀ ਆ। ਤੇ ਇਸ ਦਾ ਕੋਈ ਇੰਨੇ ਦਹਾਕਿਆਂ ਦੇ ਵਿੱਚ ਜਿਹਦਾ ਕੋਈ ਨਤੀਜਾ ਨਾ ਨਿਕਲਿਆ ਹੋਵੇ, ਉਹਦਾ ਕੋਈ ਬਹੁਤਾ ਨਹੀਂ ਲੱਗਦਾ ਵੀ ਏਡੀ ਜਲਦੀ ਵੀ ਜਿਹੜਾ ਕੋਈ ਹੋਰ ਨਤੀਜਾ ਜਿਹੜਾ ਅੱਗੇ ਨਿਕਲੂਗਾ। ਪਰ ਇਹਦੇ ਕਰਕੇ ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਹਰਜੋਤ ਸਿੰਘ ਜੀ ਉਹ ਖਬਰ ਸ਼ੇਅਰ ਕੀਤੀ ਆ ਵੀ ਇੱਕ ਮੁਸਲਿਮ ਮੁੰਡੇ ਨੂੰ ਚਾਕੂ ਮਾਰ ਕੇ ਹੀ ਅਮਰੀਕਾ 'ਚ ਜਿਹੜਾ ਉਹ ਮਾਰ ਦਿੱਤਾ। ਪੈਲਸਤੀਨੀ ਅਮਰੀਕੀ ਮੁੰਡਾ ਸੀਗਾ, 6 ਸਾਲਾਂ ਦਾ ਸੀਗਾ। ਉਹਦੇ ਲੈਂਡਲੋਰਡ ਦੇ ਦੁਆਰਾ ਹੀ ਜਿਹੜਾ ਉਸਨੂੰ ਸਟੈਬ ਕਰਕੇ ਮਾਰ ਦਿੱਤਾ, ਕਿਉਂਕਿ ਉਹ ਕਹਿੰਦੇ ਵੀ ਮੁਸਲਿਮ ਜਿਹੜਾ ਉਹ ਸੀਗਾ। ਸ਼ਿਕਾਗੋ ਇਲਾਕੇ ਦੀ ਇਹ ਜਿਹੜੀ ਖਬਰ ਆ ਰਹੀ ਹੈਗੀ ਆ, ਤੇ ਹੁਣ ਕਹਿੰਦੇ ਵੀ ਉਸ ਨੂੰ
ਬੈਰੀ ਕੀਤਾ ਜਾਊਗਾ। ਦੇਖੋ ਵੀ ਨਫ਼ਰਤਾਂ ਕਿੱਦਾਂ ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਉਹ ਫੈਲ ਰਹੀਆਂ ਆ। ਆਪਾਂ ਪਹਿਲੀ ਖਬਰ ਕੀਤੀ ਵੀ ਸਿੱਖਾਂ ਖਿਲਾਫ ਫੈਲਾਈ ਹੋਈ ਨਫ਼ਰਤ ਦੇ ਕਰਕੇ ਉਹ ਗੁਰੂ ਘਰਾਂ ਦੇ ਵਿੱਚ ਆ ਕੇ ਇਹ ਹਮਲੇ ਜਿਹੜੇ ਉਹ ਕਰ ਰਹੇ ਆ, ਜਦ ਕਿ ਸਿੱਖਾਂ ਨੂੰ ਝੂਠਾ ਬਦਨਾਮ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਹੁੰਦੀਆਂ, ਕਰਦੇ ਇਹ ਆਪ ਆ ਤੇ ਬਦਨਾਮ ਜਿਹੜੇ ਉਹ ਫਿਰ ਸਿੱਖਾਂ ਨੂੰ ਜਿਹੜਾ ਉਹ ਹੋਣਾ ਪੈਂਦਾ ਆ। ਸੋ ਇਹ ਦੇਖੋ ਕੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। ਜੋਸਫ ਐਮ ਕਜ਼ੂਬਾ ਨਾਂ ਦਾ 71 ਸਾਲਾਂ ਦਾ ਬੰਦਾ, ਉਸ ਨੂੰ ਹੁਣ ਜਿਹੜਾ ਉਹ ਲੈਂਡਲੋਰਡ ਆ, ਉਸ ਨੂੰ ਫਸਟ ਡਿਗਰੀ ਮਰਡਰ ਦੇ ਵਿੱਚ, ਅਟੈਂਪਟਡ ਫਸਟ ਡਿਗਰੀ ਮਰਡਰ ਦੇ ਜਿਹੜੇ ਤੇ ਨਾਲ 2 ਕਾਊਂਟ ਜਿਹੜੇ ਆ ਹੇਟ ਕ੍ਰਾਈਮ ਦੇ, ਐਗਰੀਵੇਟਿਡ ਬੈਟਰੀ ਦੇ, ਉਸ ਦੇ ਉੱਤੇ ਲੱਗੇ ਆ। 71 ਸਾਲਾਂ 'ਚ ਕਬਰ 'ਚ ਤੇਰੀਆਂ ਲੱਤਾਂ ਤੇ ਤੂੰ ਦੱਸ ਇਹ ਕੀ ਕੰਮ ਕਰਨ ਡਿਆ। 6 ਸਾਲਾਂ ਦੇ ਮੁੰਡੇ ਨੂੰ ਜਿਹੜਾ ਆ ਉਹ ਚਾਕੂ ਮਾਰ ਕੇ ਮਾਰ ਦਿੱਤਾ ਆ। ਜਿੱਦਾਂ ਦੀ ਉਹਦੀ ਸ਼ਕਲ ਆ, ਲੱਗਦਾ ਤਾਂ ਇਦਾਂ ਵੀ ਉਹ ਨਸ਼ੇੜੀ ਜਿਹਾ ਹੀ ਸੀਗਾ। ਤੇ ਉਹਨੇ ਆਹ ਕੰਮ ਜਿਹੜਾ ਉਹ ਕੀਤਾ। 26 ਵਾਰ ਹਰਜੋਤ ਸਿੰਘ ਜੀ ਇਸ ਲੈਂਡਲੋਰਡ ਨੇ ਉਹ 6 ਸਾਲਾਂ ਦੇ ਮੁੰਡੇ ਨੂੰ ਚਾਕੂ ਜਿਹੜਾ ਆ ਉਹ ਮਾਰਿਆ ਤੇ ਉਹ ਵਿਚਾਰਾ ਆਪਣੀ ਇੰਜਰੀਜ਼ ਦੀ ਜਿਹੜੀ ਆ ਉਹ ਸੱਟਾਂ ਦੀ ਤਾਪ ਨਾਲ ਚੱਲਦਾ ਆ, ਉਸ ਦੀ ਮੌਤ ਹੋ ਗਈ ਆ। 32 ਸਾਲਾਂ ਦੀ ਉਹਦੀ ਮਾਂ ਸੀਗੀ ਉਸ ਬੱਚੀ ਦੀ, ਉਸ ਦੇ ਵੀ 1 ਦਰਜਨ ਤੋਂ ਵੱਧ ਜਿਹੜੇ ਸਟੈਬ ਵੂੰਡਸ ਹੈਗੇ ਨੇ ਤੇ ਉਹ ਇਸ ਟਾਈਮ ਜ਼ੇਰੇ ਇਲਾਜ ਆ ਹਸਪਤਾਲ ਦੇ ਵਿੱਚ।